ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜੀ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮਹਿਮਾਨ ਸ਼ਬੀਰ ਜੀ ਅੰਗ ਰੰਗ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਸੱਜਣੋ ਤੇ ਮਿੱਤਰੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਪੰਜਾਬੀ ਲਹਿਰ ਜਿਹੜੀ ਹੈ ਉਹ ਬੜੀ ਭਰਵੀਂ ਉਠਾਣ ਦੇ ਵਿੱਚ ਹੈ ਔਰ ਲੋਕਾਈ ਜਿਹੜੀ ਹੈ ਉਸ ਦਾ ਜਿਹੜਾ ਧਿਆਨ ਹੈ ਉਹ ਇਸ ਪਾਸੇ ਲੱਗਾ ਹੈ। ਥਾਰ ਥਾਰ ਤੇ ਪੰਜਾਬ ਦੀ ਜਿਹੜੀ ਗੱਲ ਹੈ, ਪੰਜਾਬੀ ਦੀ ਪੰਜਾਬੀਅਤ ਦੀ ਉਹ ਹੋਣੀ ਜਿਹੜੀ ਨਾ ਸ਼ੁਰੂ ਹੋ ਗਈ ਹੈ। ਲੇਕਿਨ ਇਸ ਦੇ ਵਿੱਚ ਅਜੇ ਵੀ ਬਹੁਤ ਸਾਰੇ ਜਿਹੜੇ ਨੇ ਮਾਰੂ ਭੁਲੇਖੇ ਨੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਮਾਰੂ ਭੁਲੇਖਿਆਂ ਦੇ ਬਾਰੇ ਗੱਲ ਕੀਤੀ ਜਾਏ ਔਰ ਇਹਦੇ ਬਾਰੇ ਜਿਹੜੀ ਸਿੱਧੀ ਜੀ ਗੱਲ ਹੈ ਉਹ ਤੁਹਾਡੀ ਸੇਵਾ ਦੇ ਵਿੱਚ ਉਹਨਾਂ ਰੱਖੀ ਜਾਏ। ਸਾਡੇ ਇੱਥੇ ਆਮ ਕਰਕੇ ਇੱਕ ਲਫ਼ਜ਼ ਜ਼ੁਬਾਨ ਬੋਲਿਆ ਜਾਂਦਾ ਹੈ ਔਰ ਇੱਕ ਲਫ਼ਜ਼ ਬੋਲੀ ਬੋਲਿਆ ਜਾਂਦਾ ਹੈ। ਇਹਨਾਂ ਦੋਨਾਂ ਨੂੰ ਇੱਕ ਹੀ ਸਮਝਿਆ ਜਾਂਦਾ ਹੈ। ਇਹ ਅਸਲ ਦੇ ਵਿੱਚ ਇੱਕ ਨਹੀਂ ਹੈ। ਟੈਕਨੀਕਲੀ ਇਹਨਾਂ ਦੇ ਵਿੱਚ ਬਹੁਤ ਫਰਕ ਹੈ ਔਰ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਸ ਵੇਲੇ ਅਸੀਂ ਕੰਮ ਕਰ ਰਹੇ ਹੁੰਦੇ ਹਾਂ ਤੇ ਅਸੀਂ ਜਿਸ ਵੇਲੇ ਮੰਗ ਕਰ ਰਹੇ ਹੁੰਦੇ ਹਾਂ ਕਿਸੇ ਕੰਮ ਦੀ, ਤੇ ਉਸ ਦੇ ਪਿੱਛੇ ਚੀਜ਼ਾਂ ਦਾ ਜਿਹੜਾ ਨਾ ਉਹ ਠੀਕ ਹੋਣਾ, ਦਰੁਸਤ ਹੋਣਾ, ਜਿਹੜਾ ਸੂਤ ਹੋਣਾ ਉਹ ਬਹੁਤ ਜ਼ਰੂਰੀ ਹੁੰਦਾ ਹੈ। ਤੇ ਜਿਸ ਵੇਲੇ ਅਸੀਂ ਕਹਿੰਦੇ ਹਾਂ ਪੰਜਾਬੀ ਬੋਲੀ, ਇਸ ਦਾ ਕੀ ਅਰਥ ਹੁੰਦਾ, ਇਸ ਦਾ ਕੀ ਅੰਦਰਾਲਾ ਹੁੰਦਾ, ਕੀ ਮਾਣੀ ਹੁੰਦਾ, ਇਸ ਨੂੰ ਸਮਝਣਾ ਜ਼ਰੂਰੀ ਹੈ। ਜਦੋਂ ਅਸੀਂ ਪੰਜਾਬੀ ਜ਼ੁਬਾਨ ਕਹਿੰਦੇ ਹਾਂ ਤਾਂ ਫਿਰ ਇਸ ਦਾ ਮਾਣਾ ਕੀ ਹੁੰਦਾ, ਫਿਰ ਇਸ ਦਾ ਅੰਦਰਾਲਾ ਕੀ ਹੁੰਦਾ। ਬੋਲੀ ਹੁੰਦੀ ਹੈ ਬੋਲੀ ਜਾਣ ਵਾਲੀ, ਕਿ ਜਿਹੜੀ ਅਸੀਂ ਜ਼ੁਬਾਨ ਦੇ ਨਾਲ ਜਿਹੜੀ ਨਾ ਜਿਹੜਾ ਸਾਡੀ ਜੀਭ ਹੈ ਇਹਦੇ ਨਾਲ ਜਿਹੜੀ ਅਸੀਂ ਬੋਲਦੇ ਹਾਂ ਨਾ, ਇਸ ਨੂੰ ਕਿਹਾ ਜਾਂਦਾ ਬੋਲੀ। ਬੋਲੀ ਦਾ ਪੜ੍ਹਾਈ ਲਿਖਾਈ ਦੇ ਨਾਲ ਤਾਲੁਕ ਨਹੀਂ ਹੁੰਦਾ। ਬੋਲੀ ਸਿਰਫ ਬੋਲੀ ਜਾਣ ਵਾਲੀ, ਕਿਉਂਕਿ ਇਨਸਾਨ ਨੇ ਪੜ੍ਹਾਈ ਲਿਖਾਈ ਜਿਹੜੀ ਹੈ ਉਹ ਬਾਅਦ ਦੇ ਵਿੱਚੋਂ ਸਵੀਕਾਰ ਕੱਢੀ ਹੈ। ਇਨਸਾਨ ਪਹਿਲੇ ਬੋਲਦਾ ਸੀ, ਬੋਲਦਾ ਹੈ, ਉਹ ਆਪਣੀ ਮੁਖਤਲਿਫ ਆਵਾਜ਼ਾਂ ਕੱਢਦਾ। ਜਿਸ ਤਰ੍ਹਾਂ ਜਨੌਰ ਜਿਹੜੇ ਨੇ ਨਾ ਉਹ ਆਵਾਜ਼ਾਂ ਕੱਢਦੇ ਨੇ ਤੇ ਉਹ ਆਵਾਜ਼ਾਂ ਉਹਨਾਂ ਦੀ ਬੋਲੀ ਹੈ। ਇਸੇ ਤਰ੍ਹਾਂ ਇਨਸਾਨ ਨੇ ਜਿਸ ਵੇਲੇ ਆਵਾਜ਼ਾਂ ਕੱਢੀਆਂ ਤੇ ਇਹ ਬੋਲੀ ਹੈ। ਯਾਨੀ ਕਿ ਜਦੋਂ ਅਸੀਂ ਕਹਿੰਦੇ ਨਾ ਪੰਜਾਬੀ ਬੋਲੀ, ਇਹਦਾ ਮਤਲਬ ਹੈਗਾ ਕਿ ਅਸੀਂ ਪੰਜਾਬੀ ਬੋਲਨੇ ਹਾਂ। ਲੇਕਿਨ ਜਿਸ ਵੇਲੇ ਅਸੀਂ ਕਹਿੰਦੇ ਹਾਂ ਨਾ ਪੰਜਾਬੀ ਜ਼ੁਬਾਨ, ਤਾਂ ਪੰਜਾਬੀ ਜ਼ੁਬਾਨ ਦਾ ਮਤਲਬ ਹੈਗਾ ਕਿ ਇਹ ਜਿਹੜੀ ਅਸੀਂ ਬੋਲਨੇ ਹਾਂ, ਇਸ ਨੂੰ ਲਿਖਣ ਪੜ੍ਹਨ ਦਾ ਢੰਗ, ਇਸ ਨੂੰ ਲਿਖਣ ਪੜ੍ਹਨ ਦਾ ਕੀ ਤਰੀਕਾ ਹੋਵੇ। ਠੀਕ ਹੈ, ਜਦੋਂ ਅਸੀਂ ਇਹਨੂੰ ਲਿਖਣ ਪੜ੍ਹਨ ਦਾ ਤਰੀਕੇ ਦੇ ਵਿੱਚ ਢਾਲਨੇ ਆ ਨਾ, ਤੇ ਫਿਰ ਇਹ ਜ਼ੁਬਾਨ ਬਣ ਜਾਂਦੀ ਹੈ, ਫਿਰ ਇਹ ਮੇਰੀ ਬੋਲੀ ਨਹੀਂ ਰਹਿੰਦੀ। ਸੋ ਬਤੌਰੇ ਪੰਜਾਬੀ ਤੇ ਅਸੀਂ ਸਾਰੇ ਹੀ ਪੰਜਾਬੀ ਹਾਂ ਔਰ ਅਸੀਂ ਪੰਜਾਬੀ ਬੋਲਨੇ ਹਾਂ ਔਰ ਪੰਜਾਬੀ ਬੋਲੀ ਜਾਂਦੀ ਹੈ। ਇਹ ਇੱਥੇ ਕੋਈ ਭੁਲੇਖਾ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ ਲੋਕ ਜਿਹੜੇ ਨੇ ਪੰਜਾਬੀ ਨਹੀਂ ਬੋਲਦੇ। ਬਹੁਤ ਘੱਟ ਲੋਕਾਂ ਦੀ ਇੱਕ ਤਾਦਾਦ, ਇੱਕ ਗਿਣਤੀ ਹੈ ਜਿਹੜੀ ਕਿ ਜਦੋਂ ਕੋਈ ਉਹਨਾਂ ਦੇ ਹਾਲਾਤ ਥੋੜ੍ਹੇ ਜਿਹੇ ਬਦਲਦੇ ਨੇ ਜਾਂ ਆਪਣੇ ਆਪ ਨੂੰ ਲੁਕਾਈ ਤੋਂ ਵੱਖ ਕਰਨ ਲਈ ਜਿਹੜਾ ਨਾ ਉਹ ਪੰਜਾਬੀ ਜਿਹੜੀ ਹੈ ਉਹ ਨਹੀਂ ਬੋਲਦੇ, ਉਹ ਹੋਰ ਬੋਲੀ ਜਿਹੜੀ ਉਹ ਬੋਲਣ ਦੀ ਕੋਸ਼ਿਸ਼ ਕਰਦੇ ਨੇ। ਲੇਕਿਨ ਪੰਜਾਬ ਦੀ ਜਿਹੜੀ ਵੱਡੀ ਗਿਣਤੀ ਹੈ ਉਹ ਪੰਜਾਬੀ ਹੀ ਬੋਲਦੀ ਹੈ। ਲੇਕਿਨ ਦੂਸਰੇ ਪਾਸੇ ਇਹ ਵੇ ਕਿ ਉਹ ਜਿਹੜੀ ਵੱਡੀ ਗਿਣਤੀ ਹੈ ਉਸ ਨੂੰ ਪੰਜਾਬੀ ਲਿਖਣੀ ਪੜ੍ਹਨੀ ਨਹੀਂ ਆਉਂਦੀ। ਜਦੋਂ ਗੱਲ ਲਿਖਣ ਦੀ ਆਉਂਦੀ ਹੈ, ਜਦੋਂ ਗੱਲ ਪੜ੍ਹਨ ਦੀ ਆਉਂਦੀ ਹੈ, ਤੇ ਫਿਰ ਉਹਨਾਂ ਦਾ ਉੱਤਲਾ ਸਾਹ ਉੱਤੇ ਤੇ ਥੱਲੜਾ ਸਾਹ ਥੱਲੇ ਰਹਿੰਦਾ। ਉਹਨਾਂ ਨੂੰ ਇੱਕ ਘਬਰਾ ਜਿਹਾ ਪੈ ਜਾਂਦਾ ਕਿ ਸਾਡੇ ਸਾਹਮਣੇ ਇਹ ਕੀ ਹੋ ਗਿਆ, ਇਹ ਅਸੀਂ ਕਿਸ ਮੁਸੀਬਤ ਦੇ ਵਿੱਚ ਜਿਹੜਾ ਫਸ ਗਏ ਹਾਂ। ਸਕੂਲਾਂ ਤੋਂ ਪੜ੍ਹੇ ਲਿਖੇ ਬੱਚੇ ਨੇ ਜਿਹੜੇ ਸੂਝਵਾਨ ਨੇ, ਉਹਨਾਂ ਦੇ ਸਾਹਮਣੇ ਜਦੋਂ ਇਹ ਪੰਜਾਬੀ ਜਿਹੜੀ ਹੈ ਨਾ ਲਿਖ ਕੇ ਰੱਖੀ ਜਾਂਦੀ ਹੈ, ਉਸੇ ਹੀ ਅਲਫਾਬੈਟਸ ਦੇ ਨਾਲ, ਜਿਹੜੇ ਅਲਫਾਬੈਟਸ ਜਿਹੜੇ ਨੇ ਉਹਨਾਂ ਨੇ ਸਕੂਲਾਂ ਦੇ ਵਿੱਚ ਅਲਫ ਬੇ ਪੇ ਪੜ੍ਹੀ ਹੁੰਦੀ ਹੈ, ਤੇ ਸਿਰਫ ਤੁਸੀਂ ਉਹਨਾਂ ਨੂੰ ਇੰਨਾ ਹੀ ਕਹਿ ਦਿਓ ਕਿ ਇਹ ਪੰਜਾਬੀ ਹੈ, ਤੇ ਜਨਾਬ ਉਹਨਾਂ ਨੇ ਬਗੈਰ ਉਹਨੂੰ ਪੜ੍ਹਨ ਦੀ ਕੋਸ਼ਿਸ਼ ਵੀ ਨਹੀਂ ਕਰਨੀ। ਉਹਨੇ ਕਹਿਣਾ ਸਾਨੂੰ ਨਹੀਂ ਆਉਂਦੀ ਜੀ, ਅਸੀਂ ਨਹੀਂ ਲਿਖਣੇ ਪੜ੍ਹਨੇ ਜਾਣਦੇ। ਸੋ ਇਹ ਇੱਕ ਜਿਹੜੀ ਚੀਜ਼ ਵੜ ਗਈ ਹੈ ਜ਼ਿਹਨ ਦੇ ਅੰਦਰ ਕਿ ਪੰਜਾਬੀ ਇੱਕ ਬੜੀ ਮੁਸ਼ਕਲ ਜਿਹੜੀ ਹੈ ਨਾ ਉਹ ਜ਼ੁਬਾਨ ਹੈ। ਇਹ ਗੱਲ ਐਵੇਂ ਨਹੀਂ ਹੈ। ਪੰਜਾਬੀ ਜਿਹੜੀ ਹੈ ਇਸ ਨੂੰ ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਪੰਜਾਬੀ ਜਿਹੜੀ ਹੈ ਇਸ ਨੂੰ ਲਾਗੂ ਕਰੋ, ਤੇ ਅਸੀਂ ਇਹ ਨਹੀਂ ਕਹਿ ਰਹੇ ਹੁੰਦੇ ਕਿ ਤੁਸੀਂ ਪੰਜਾਬੀ ਬੋਲੋ, ਬਲਕਿ ਅਸੀਂ ਇਹ ਮੰਗ ਕਰ ਰਹੇ ਹੁੰਦੇ ਹਾਂ ਕਿ ਇਸ ਨੂੰ ਪੜ੍ਹਾਈ ਲਿਖਾਈ ਦੀ ਬੋਲੀ ਬਣਾਇਆ ਜਾਏ। ਪੜ੍ਹਾਈ ਲਿਖਾਈ ਦਾ ਹੁਣ ਜਦੋਂ ਅਸੀਂ ਪੜ੍ਹਾਈ ਲਿਖਾਈ ਕਵਾਂਗੇ ਤਾਂ ਇਹਦਾ ਮਤਲਬ ਕੀ ਹੋਏਗਾ? ਇਹਦਾ ਮਤਲਬ ਇਹ ਹੋਏਗਾ ਕਿ ਸਕੂਲਾਂ ਦੇ ਵਿੱਚ ਇਸ ਨੂੰ ਲਾਗੂ ਕੀਤਾ ਜਾਏ। ਔਰ ਸਕੂਲਾਂ 'ਚ ਲਾਗੂ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਐਮਏ ਤੋਂ ਸ਼ੁਰੂ ਕਰ ਦਿਓ ਔਰ ਤੁਸੀਂ ਕਹੋ ਜੀ ਅਸੀਂ ਬੜਾ ਵੱਡਾ ਕੰਮ ਕੀਤਾ ਜੀ, ਅਸੀਂ ਤਾਂ ਲਾਤੀ ਹੈ ਜਨਾਬ, ਜਾਂ ਤੁਸੀਂ 6ਵੀਂ ਜਮਾਤ 'ਚ ਜਾ ਕੇ ਕਿਤਾਬ ਲਾ ਦਿਓ, ਤੁਸੀਂ ਕਹੋ ਜੀ ਅਸੀਂ ਜਿਹੜੀ ਇਹਨੇ ਜੀ ਬੋਲੀ ਜਿਹੜੀ ਹੈ ਨਾ ਪੜ੍ਹਾਉਣੀ ਸ਼ੁਰੂ ਕਰਤੀ ਹੈ। ਇਹ ਬਿਲਕੁਲ ਫਰਾਡ ਹੈ, ਇਹ ਬਿਲਕੁਲ ਧੋਖਾ ਹੈ, ਇਹ ਲੋਕਾਂ ਨੂੰ ਜਿਹੜਾ ਹੈ ਉਹ ਮੂਰਖ ਬਣਾਉਣ ਵਾਲੀ ਗੱਲ ਹੈ। ਕਿਉਂਕਿ ਦੁਨੀਆ ਦੀ ਕੋਈ ਵੀ ਬੋਲੀ ਜਿਹੜੀ ਹੈ ਉਹ ਪਹਿਲੀ ਜਮਾਤ ਤੋਂ ਸ਼ੁਰੂ ਹੁੰਦੀ ਹੈ, ਉਹ ਅਲਫ ਬੇ ਪੇ ਤੋਂ ਸ਼ੁਰੂ ਹੁੰਦੀ ਹੈ। ਸੋ ਅਲਫ ਬੇ ਪੇ ਤੋਂ ਜਦ ਤੱਕ ਉਹ ਨਹੀਂ ਲੱਗਦੀ, ਕਿਉਂਕਿ ਉਸ ਲਈ ਬੱਚੇ ਦਾ ਜਿਹੜਾ ਜ਼ਿਹਨ ਦਾ ਤਿਆਰ ਹੋਣਾ ਬੜਾ ਜ਼ਰੂਰੀ ਹੈ। ਅਗਰ ਬੱਚਾ ਤੁਸੀਂ 10 ਸਾਲ ਸਕੂਲ ਗੁਜ਼ਾਰ ਲੈਂਦਾ ਔਰ 10ਵੇਂ ਸਾਲ ਬਾਅਦ ਜਾ ਕੇ ਤੁਸੀਂ ਉਹਨੂੰ
किताब लाते हो तो वो नफसियाती तौर पर तो पहले ही इस चीज़ के खिलाफ होया है कि ये जी ने पढ़ी लिखी नहीं जा सकती, प्रोपेगेंडा इन्ना वो आल दुआले कि पंजाबी जी बोली तो जा सकती है लेकिन ना लिखी जा सकती है ना पढ़ी जा सकती है। सो ओदा ये डर जड़ा है, ये खौफ जड़ा है, ये पहले जो स्कूल च कदम रखता है 5000 अखर जड़ा ना वो समाज चों अपनी बोली का लैके स्कूले जाता है। तो जिस वेले तुसीं उहनूं जाके कुक्कड़ की थां जड़ा है मुर्ग पढ़ाना शुरू करते हो, ਉਹਦਾ ਜਿਹੜਾ ਜ਼ਹਿਨ ਹੈ ਉੱਥੇ ਤਕਸੀਮ ਹੋ ਜਾਂਦਾ। ਉਹ ਕਹਿੰਦਾ ਕਿ ਜਾਂ ਮੇਰਾ ਮਾਂ ਪਿਓ ਝੂਠ ਬੋਲਦਾ ਜਾਂ ਮੇਰਾ ਉਸਤਾਦ ਝੂਠ ਬੋਲਦਾ, ਮਾਂ ਇਹਨੂੰ ਕੁੱਕੜ ਕਹਿੰਦੀ ਹੈ, ਪਿਓ ਇਹਨੂੰ ਕੁੱਕੜ ਕਹਿੰਦਾ, ਇਹ ਮੁਰਗ ਕਹਿ ਰਿਹਾ। ਸੋ ਬੱਚੇ ਦਾ ਜਿਹੜਾ ਜ਼ਹਿਨ ਹੈ ਤੁਸੀਂ ਉੱਥੇ ਹੀ ਮਸਲਾ ਖਰਾਬ ਕਰ ਦਿੰਦੇ ਹੋ। ਸੋ ਇਸ ਲਈ ਪੰਜਾਬੀ ਜਿਹੜੀ ਜ਼ੁਬਾਨ ਹੈ ਉਸ ਨੂੰ ਜਿਸ ਵੇਲੇ ਅਸੀਂ ਮੰਗ ਕਰਨੇ ਆ ਤਾਂ ਸਾਡਾ ਮਤਲਬ ਇਹ ਹੁੰਦਾ ਕਿ ਇਸ ਨੂੰ ਸਕੂਲਾਂ ਦੇ ਵਿੱਚ ਲਾਇਆ ਜਾਏ ਔਰ ਪ੍ਰਾਇਮਰੀ ਤੋਂ ਲਾਇਆ ਜਾਏ, ਸ਼ੁਰੂ ਤੋਂ ਲਾਇਆ ਜਾਏ और उस तो बाद इस दफ्तरी बोली बनाई जाए, यानी कि जड़े बंदे का दफ्तर के जो लैन देन है वो उसकी बोली के होगा। जिस वेले ये स्कूलों के बोली आएगी, जिस वेले ये दफ्तर के बोली आएगी, फिर ये बोली कामकार की बोली बनेगी। जिस वेले दफ्तर की बोली आएगी तो फिर कामकार ये आएगा ना। तो जिस वेले कामकार की कोई बोली जी है वो ये आती है तो फिर लोगों का उलार अपने आप वो वाल हो जाता, क्योंकि ये हूँ उन्होंने अपना फायदा है। तो बंदा जड़ा है ना वो काम करता जिसे फायदा हो, जिसे लबत हो, जिसे लबत नहीं है। मैं हूँ मसलन कि इतने पंजाबी पढ़ के मास्टर कर लवां तो अगे नौकरी कोई नहीं है, ये वास्ते तो काम ही कोई नहीं है। जो ये काम कोई नहीं है, मेरी जिंदगी को साह देने वास्ते कोई शह नहीं हैगी तो मैं उस वाल क्यों जावांगा। सो लिहाजा दुनिया के उत्ते बोलियां उत्थे ही वधियां फुलियां ने जदों वो कामकार दे नाल जुड़ियां ने, जदों वो रोजी रोटी दे नाल जुड़ियां ने, ਜਦੋਂ ਮਈਸ਼ਤ ਦੇ ਨਾਲ ਜੁੜੀਆਂ ਨੇ, ਜਦੋਂ ਉਹ ਕੰਮਕਾਰ ਦੇ ਨਾਲ ਜੁੜੀਆਂ ਨੇ। ਸੋ ਜਿਹੜੀ ਇਹ ਮੰਗ ਹੈ ਇਹ ਬਿਲਕੁਲ ਐਵੇਂ ਨਹੀਂ ਹੈ ਕਿ ਅਸੀਂ ਇੱਕ ਸਾਦਾ ਜੀ ਮੰਗ ਕਰ ਰਹੇ ਹਾਂ। ਇਹਦਾ ਮਤਲਬ ਹੈਗਾ ਕਿ ਅਸੀਂ ਬੰਦਾ ਜਿਹੜਾ ਹੈ ਸਮਾਜ ਦਾ ਜਿਹੜਾ ਪੰਜਾਬੀ ਹੈ ਉਹਦੀ ਪੂਰੀ ਜ਼ਿੰਦਗੀ ਦੀ ਗੱਲ ਕਰ ਰਹੇ ਹਾਂ, ਉਹਦੀ ਹੋਂਦ ਦੀ ਗੱਲ ਕਰ ਰਹੇ ਹਾਂ। ਮਸਲਨ ਨਿਰਾ ਬੰਦਾ ਜਿਹੜਾ ਨਾ ਇਹ ਖਾਣ ਪੀਣ ਵਾਲੀ ਸ਼ੈ ਨਹੀਂ ਹੈ ਕਿ ਇੱਕ ਬਸ ਆਇਆ ਤੇ ਖਾਧਾ ਪੀਤਾ ਤੇ ਗਿਆ। ਇਹ ਕੰਮ ਤੇ ਜਨੌਰ ਵੀ ਕਰਦੇ ਨੇ। ਬੰਦਾ ਜਿਹੜਾ ਹੈ ਨਾ ਉਹਦੇ ਅਸਲ ਦੇ ਵਿੱਚ ਇੱਕ ਸਮਾਜ ਦੀ ਪੈਦਾਵਾਰ ਹੈ और ਉਹਦਾ समाज ਦੇ ਵਿੱਚ ਕੀ किरदार बनता है समाज ਨੂੰ ਅੱਗੇ ਵਧਾਉਣ ਦੇ ਵਿੱਚ। ਬੋਲੀ ਉਹਦੇ ਵਿੱਚ ਜਿਹੜੀ ਹੈ ਉਹਦੀ ਸਹਾਇਤਾ ਦੇ ਵਿੱਚ ਖੜੀ ਹੁੰਦੀ ਹੈ। ਬੋਲੀ ਦੇ ਨਾਲ ਉਹ ਬੰਦਾ ਜਿਹੜਾ ਨਾ ਬਣਿਆ ਹੁੰਦਾ। ਜਿਸ ਵੇਲੇ ਤੁਸੀਂ ਉਹਦੀ ਬੋਲੀ ਉਹਦੇ ਕੋਲ ਖੋਲ੍ਹਦੇ ਹੋ ਉਹ ਤੇ ਕਿਸੇ ਕਾਸੇ ਜੋਗਾ ਨਹੀਂ ਰਹਿੰਦਾ, ਉਹ ਨਾ ਇੱਧਰ ਦਾ ਰਹਿੰਦਾ ਨਾ ਇੱਧਰ ਦਾ ਰਹਿੰਦਾ। ਸੋ ਉਸ ਨੂੰ ਆਪਣਾ ਕਿਰਦਾਰ ਅਦਾ ਕਰਨ ਲੱਗਿਆਂ ਉਸ ਦੀ ਬੋਲੀ ਦੇ ਲੜ ਲਾਣਾ ਜਿਹੜਾ ਨਾ ਉਹ ਬੜਾ ਜ਼ਰੂਰੀ ਹੈ, ਕਿਉਂਕਿ ਬੋਲੀ ਉਹਦੀ ਸਮਝ ਹੈ, ਬੋਲੀ ਉਹਦੀ ਸੂਝ ਹੈ। बोली वो जिस वेले सूझ लड़ लगेगा फिर वो जिंदगी के अगे बढ़ेगा, फिर वो चीज़ां बनाएगा, फिर वो चीज़ां करेगा। तो जिथे बोली खस ली जाती है उत्थे काढा नहीं होंदियां। इसकी सब तो वड्डी मिसाल जिहड़ी है वो यूरोप दे विच है। 12वीं सदी तो पहला यूरोप के लोग अंग्रेजी वाले पासे नहीं सन जाते, उन्हों का वरतारा इंज सी जिवें अज साडा पंजाबी दे नाल है। उदों लातीनी ते यूनानी जुबानां जिहड़ियां सन, फ्रेंच जुबान जिहड़ी सी वो प्रधान जुबान सी। तुसीं पूरा लिटरेचर पढ़ के देख लो उन्हों का, उस जुबानों के लिखा है। जिवें अज असीं इत्थे फारसी नूं अपना प्रधान जिहड़ा लिटरेचर है साडे इत्थे वो प्रधान है, होर जिहड़ा उर्दू का लिटरेचर जिहड़ा प्रधान इत्थे मन्निया जांदा। लेकिन साडा अपना लिटरेचर बहुत वड्डा है, लेकिन क्योंकि स्कूलों के विच नहीं है, दफ्तरों के विच नहीं है, मैशत के नाल नहीं जुड़िया, इस वास्ते इस नूं जिहड़ा ना हीना समझिया जांदा। अज तुसीं वारिस शाह नूं शेक्सपीयर के मुकाबले ते रख लो, जे तुसी शेक्सपीयर का ਉਹਦੇ ਨਾਲ ਮੁਕਾਬਲਾ कर पाओगे तो मैनू आके फड़ लेना इत्थे, मैं तुहाडे सामने ते खड़ा। वजह ਉਹਦੀ यही है कि सानू माण ही नहीं है, असी अपनियां शैवां ते माण ही नहीं करते। सो गल है सारी कि उन्होंने जो ये तरक्की के बारे सोचा अंग्रेज़ों ने कि असी अपनी कौम नूं पढ़ाना है, असी अपनी कौम नूं इहदे लड़ लाना है, तरक्की दे लड़ लाना है। तो उन्होंने अंग्रेजी जिहदे तो लोग जिहड़े सन नफरत करते सन और बोलना नूं पसंद नहीं सन करते, ਉਹੀ बोली जी है उन्होंने ते लाई। उस वेले उस बोली के बारे भी कहा जाता सी कि जनाब ये किस तरह पढ़ाओगे जी, तुसी साइंस किस तरह पढ़ाओगे जी, ये तुसी कैमिस्ट्री किस तरह पढ़ाओगे, ये बायोलॉजी किवें पढ़ाओगे। तो अज सारे उहदे विच ही पढ़ते पे ने। अज जिन्नियां टर्मिनोलॉजी ने अंग्रेजी दी अपनियां नहीं हैगियां, फिजिक्स कैमिस्ट्री बायोलॉजी जिहड़ी है या डेमोक्रेसी जिहड़ी है या पार्लीमेंट जिहड़ी है, ये अंग्रेजी के अल्फाज नहीं है। ये फ्रेंच यूनानी लातीनी लफ्ज़ों तोड़ के बनाए हुए अल्फाज ने, उन्होंने मदद नाल लफ्ज़ जिहड़े ने बनाए गए हैं। तो जिथे कौमां काम करनियां चाहदियां ने उत्थे रस्ते कढ लैंदियां ने। सो अज जिहड़ी अंग्रेजी जुबान बोली है वो बहुत वड्डी बोली बन गई, उसका पसार जिहड़ा ना वड्डा हो गया। वड्डा इस वास्ते होया कि उन्होंने इस ते काम किया है
ਔਰ ਉਹਨਾਂ ਨੇ ਆਪਣੇ ਲੋਕਾਂ ਨੂੰ ਉਹਦੇ ਵਿੱਚ ਪੜਾਇਆ ਲਿਖਾਇਆ। ਔਰ ਜਿਸ ਵੇਲੇ ਉਹਨਾਂ ਨੂੰ ਪੜਾਇਆ ਲਿਖਾਇਆ ਤੇ ਉੱਥੇ ਕਾਢਾਂ ਹੋਣੀਆਂ ਸ਼ੁਰੂ ਹੋ ਗਈਆਂ। ਇੱਕ ਪੂਰਾ ਇੰਡਸਟਰੀਅਲ ਰੈਵੋਲੂਸ਼ਨ ਜਿਹੜਾ ਹੈ ਉਹਦੇ ਤੱਤ ਦੇ ਵਿੱਚ ਜਿਹੜਾ ਨਾ ਉਹ ਉੱਥੇ ਆ ਗਿਆ। ਔਰ ਉਹ ਵਹਿੰਦੇ ਹੀ ਉਹ ਦੁਨੀਆ ਦੇ ਉੱਤੇ ਜਿਹੜਾ ਨਾ ਉਹ ਛਾ ਗਏ। ਔਰ ਉਹ ਛਾਏ ਦੇ ਨਾਲ ਉਹਨਾਂ ਦੀ ਬੋਲੀ ਵੀ ਛਾਈ। ਅੱਜ ਜਿਹੜੀ ਅੰਗਰੇਜ਼ੀ ਹੈ ਉਹ ਹਰ ਇਲਾਕੇ ਦੇ ਵਿੱਚ ਜਿਹੜਾ ਹੈ ਕਿਸੇ ਨਾ ਕਿਸੇ ਮਾਤਰਾ ਦੇ ਵਿੱਚ, ਕਿਸੇ ਨਾ ਕਿਸੇ ਤਾਦਾਦ ਦੇ ਵਿੱਚ ਜਿਹੜੀ ਹੈ ਨਾ ਉਹ ਬੋਲੀ ਜਾਂਦੀ ਹੈ। ਉਹਦਾ ਉੱਥੇ ਅਸਰ ਜਿਹੜਾ ਨਾ ਉਹ ਮੌਜੂਦ ਹੈ। ਤੋ ਇਸੇ ਤਰ੍ਹਾਂ ਜਿਹੜੀ ਪੰਜਾਬੀ ਜ਼ੁਬਾਨ ਹੈ ਇਹ ਦੁਨੀਆ ਦੀ ਵੱਡੀਆਂ ਜ਼ੁਬਾਨਾਂ ਜੋ ਵੱਡੀ ਜ਼ੁਬਾਨ, ਦੁਨੀਆ ਦੀ ਨਵੀਂ ਵੱਡੀ ਜ਼ੁਬਾਨ ਜਿਹੜੀ ਹੈ ਉਹ ਮੰਨੀ ਜਾਂਦੀ ਹੈ। ਔਰ ਆਪਣੇ ਪਸਾਰ ਦੇ ਹਵਾਲੇ ਦੇ ਨਾਲ, ਆਪਣੇ ਗੁਣਾਂ ਦੇ ਹਵਾਲੇ ਦੇ ਨਾਲ ਦੁਨੀਆ ਦੇ ਵੱਡੀਆਂ ਜ਼ੁਬਾਨਾਂ ਦੇ ਨਾਲ ਜਿਹੜਾ ਨਾ ਇਸ ਦਾ ਜਿਹੜਾ ਨਾ ਟਕਰਾਅ ਕੀਤਾ ਜਾਂਦਾ ਹੈ, ਇਸ ਦੀ ਤੁਲਨਾ ਕੀਤੀ ਜਾਂਦੀ ਹੈ। ਸੋ ਲੇਕਿਨ ਜਿਹੜਾ ਸਾਡਾ ਇੱਥੇ ਵਰਤਾਰਾ ਹੈ ਆਪਣੀ ਬੋਲੀ ਦੇ ਨਾਲ, ਔਰ ਖਾਸ ਕਰ ਇੱਥੋਂ ਦੀ ਸਟੇਟ ਦਾ ਜਿਹੜਾ ਵਰਤਾਰਾ ਹੈ ਉਹ ਹੈ ਇਸ ਨੂੰ ਪਿੱਛੇ ਸੁੱਟਣ ਦਾ। ਸੋ ਲਿਹਾਜ਼ਾ ਹੁਣ ਇਹ ਜਿਹੜੀ ਜਾਗ੍ਰਿਤੀ ਜਿਹੜੀ ਹੈ ਲੋਕਾਈ ਦੇ ਅੰਦਰ ਪੈਦਾ ਹੋਈ ਹੈ ਤੇ ਉਹਨਾਂ ਲਈ ਸਿਰਫ ਇਹ ਸਵਾਲ ਹੈ ਕਿ ਸਵਾਲ ਪੰਜਾਬੀ ਬੋਲਣ ਦਾ ਨਹੀਂ ਹੈ, ਸਵਾਲ ਪੰਜਾਬੀ ਬੋਲੀ ਦੀ ਤਰੱਕੀ ਦਾ ਹੈ, ਉਹਦੇ ਵਧਾਅ ਦਾ ਹੈ। ਤੇ ਇਹਦੀ ਤਰੱਕੀ ਤੇ ਦਾ ਵਧਾਅ ਤਾਂ ਹੀ ਹੋ ਸਕਦਾ ਹੈ ਜੇ ਇਹ ਦਫ਼ਤਰੀ ਬੋਲੀ ਬਣੇ, ਜੇ ਇਹ ਤਾਲੀਮੀ ਬੋਲੀ ਬਣੇ, ਜੇ ਇਹ ਕਾਰ ਵਿਹਾਰ ਦੀ ਬੋਲੀ ਬਣੇ। ਸੋ ਇਹ ਜਿਹੜਾ ਨਾ ਸਰਕਾਰ ਨੇ ਐਵੇਂ ਨਹੀਂ ਕਰਨਾ। ਇਹਦੇ ਲਈ ਵੀ ਤੁਹਾਨੂੰ ਇੱਕ ਮਤ ਹੋਣਾ ਪਏਗਾ, ਇੱਕ ਜੁੱਟ ਹੋਣਾ ਪਏਗਾ, ਇੱਕ ਮੁੱਠ ਹੋ ਕੇ ਹੀ ਤੁਸੀਂ ਜਿਹੜਾ ਹੈ ਤਾਕਤ ਦੇ ਜ਼ਰੀਏ, ਤਾਕਤ ਇੱਕ ਅਸੂਲ ਹੈ, ਤਾਕਤ ਦੇ ਜ਼ਰੀਏ ਤੁਸੀਂ ਆਪਣੀ ਗੱਲ ਮਨਵਾ ਸਕਦੇ ਹੋ। ਜੇ ਤੁਹਾਡੀ ਤਾਕਤ ਨਹੀਂ ਹੈ, ਜੇ ਤੁਸੀਂ ਵਨ ਦੀ ਲੱਕੜੀ ਬਣ ਕੇ ਬਹਿਣਾ ਤੇ ਬੇਸ਼ੱਕ ਬੈਠੇ ਰਹੋ, ਉਹਦੇ ਨਾਲ ਕੱਖ ਨਹੀਂ ਹੋਣਾ। ਤੁਸੀਂ ਜੁੜੋਗੇ, ਜੁੜ ਕੇ ਜਦੋਂ ਤੁਹਾਡੀ ਤਾਕਤ ਬਣੇਗੀ ਉਹ ਤਾਕਤ ਜਿਹੜੀ ਹੈ ਫਿਰ ਆਪਣੀ ਗੱਲ ਮਨਵਾਏਗੀ। ਤੇ ਮੈਨੂੰ ਆਸ ਹੈ ਕਿ ਤੁਸੀਂ ਇਹਨਾਂ ਗੱਲਾਂ ਤੇ ਸਿਰਫ ਗੌਰ ਨਹੀਂ ਕਰੋਗੇ ਬਲਕਿ ਇਸ ਗੱਲ ਨੂੰ ਅੱਗੇ ਵਧਾਓਗੇ ਤੇ ਸਵਾਲ ਚੁੱਕੋਗੇ, ਇਸ ਨੂੰ ਆਪਣਾ ਹੋਰ ਇਸ ਨੂੰ ਨਰਵਾਰੋਗੇ, ਇਸ ਦੀ ਹੋਰ ਤਸ਼ਰੀਹ ਕਰੋਗੇ, ਇਸ ਤੇ ਕੋਈ ਸਵਾਲ ਲੈ ਕੇ ਆਓਗੇ। ਤੇ ਇੱਕ ਦਫਾ ਫਿਰ ਮੈਂ ਤੁਹਾਡੇ ਅੱਗੇ ਬੇਨਤੀ ਕਰਾਂਗਾ ਕਿ ਤੁਸੀਂ ਇਸ ਜਾਗ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਇਸ ਨੂੰ ਤੁਸੀਂ ਸ਼ੇਅਰ ਕਰੋ, ਇਸ ਨੂੰ ਅੱਗੇ ਟੋਰੋ। ਕੁਲ ਦਾ ਭਲਾ ਤੇ ਕੁਲ ਦੀ ਖੈਰ।